ਇਹ ਘਰ ਦੇ ਬਾਰੇ ਦੱਸਦੇ ਆ ਜੀ ਕਿ ਇਹ ਗੁਰਦੁਆਰਾ ਹੁੰਦਾ ਸੀ ਪਹਿਲੇ। ਇੱਥੇ ਸਰਦਾਰ ਹਰੀ ਸਿੰਘ ਕਾਲੋ ਹੁਣੀ ਇਸ ਪਿੰਡ 'ਚ ਰਹਿੰਦੇ ਗਏ ਆ। ਇਹ ਗੁਰਦੁਆਰਾ ਸੀ ਇਸ ਪਿੰਡ ਦਾ। ਸਰਦਾਰ ਤਾਰਾ ਸਿੰਘ, ਸਰਦਾਰ ਕਰਮ ਸਿੰਘ, ਸਰਦਾਰ ਮੰਗਲ ਸਿੰਘ ਤੇ ਸਰਦਾਰ ਮਈਆ ਸਿੰਘ ਹੁਣੀ ਇਸੇ ਪਿੰਡ 'ਚ ਰਹਿਣ ਵਾਲੇ ਸੀ। ਕਿੱਦਾਂ ਜੀ ਤੁਸੀਂ ਦੇਖਿਆ ਸੀ ਜਾਂ ਆਪਣਾ ਵੈਸੇ ਸੁਣੀ ਸੁਣਾਈ ਗੱਲ ਕਰਦੇ ਵੀ ਇੱਥੇ ਗੁਰਦੁਆਰਾ ਸੀਗਾ? ਨਹੀਂ ਗੁਰਦੁਆਰਾ ਸੀਗਾ, ਅਸੀਂ ਆਪਣਾ ਅੱਖਾਂ ਨਾਲ ਦੇਖਿਆ। ਅੱਛਾ, ਅਸੀਂ ਖੇਡਦੇ ਰਹੇ ਗੁਰਦੁਆਰੇ 'ਚ। ਅੱਛਾ ਠੀਕ ਹੈ। ਇਹ ਕਿੰਨੇ ਕੁ ਸਾਲ ਹੋ ਗਏ ਫਿਰ ਖਤਮ ਕੀਤੇ ਨੂੰ? ਤਕਰੀਬਨ 15 ਕੁ ਸਾਲ ਹੋ ਗਏ। 15 ਸਾਲ ਹੋ ਗਏ। ਠੀਕ ਹੈ ਜੀ। ਤੇ ਇਹਨਾਂ ਦੇ ਘਰਾਂ ਦੇ ਬਾਰੇ ਪਤਾ ਵੀ ਘਰ ਕਿੱਥੇ ਸੀ ਇਹਨਾਂ ਦੇ? ਘਰ ਇਹਨਾਂ ਦੇ ਪਾਲੀ ਸਾਈਡ ਤੇ ਸੀ। ਉਹ ਪਾਲੀ ਸਾਈਡ ਤੇ ਸੀ। ਉਹ ਨਿੰਮ ਦੇ ਨਾਲ ਇਹ ਹੈ ਜੀ ਘਰ ਉਹਨਾਂ ਦੇ। ਉਹ ਸਾਹਮਣੇ ਨਿੰਮ ਨਜ਼ਰ ਆ ਰਹੀ ਆ। ਇਹ ਖੇਡਦੇ ਸੀ ਮਕਾਨ ਬਣਾਇਆ। ਅੱਛਾ, ਇੱਕ ਮਕਾਨ ਪੁਰਾਣਾ ਬਸ। ਇਹ ਪੁਰਾਣਾ ਮਕਾਨ ਸੀਗਾ। ਇਹ ਤੁਹਾਨੂੰ ਕੋਈ ਅੰਦਾਜ਼ਾ ਨਹੀਂ ਵੀ ਇੱਥੇ ਕਿਹੜੇ ਨਾਂ ਦੇ ਸਿੱਖ ਰਹਿੰਦੇ ਹੈਗੇ? ਨਹੀਂ, ਇਹਨਾਂ ਦਾ ਇਹ ਨਹੀਂ ਪਤਾ। ਇਹ ਨਹੀਂ ਪਤਾ। ਇਹ ਨਿੰਮ ਵਾਲਾ ਘਰ ਸੀਗਾ ਜੀ। ਇਹ ਜਿਹੜਾ ਘਰ ਆ ਜੀ, ਇਹ ਨਿੰਮ ਵਾਲਾ ਘਰ ਸੀਗਾ ਜੀ। ਇਹ ਮਸਜਿਦ ਦਾ ਨਾਲ, ਠੀਕ ਹੈ ਜੀ। ਇਹ ਜਿਹੜੇ ਘਰ ਆ ਨਾ ਜੀ, ਉਹਨਾਂ ਦੇ ਦੱਸਣ ਦੇ ਮੁਤਾਬਕ ਇਹ ਜਗ੍ਹਾ ਜਿਹੜੀ ਜਿੱਥੇ ਤੁਹਾਡੇ ਘਰ ਹੁੰਦੇ ਸੀਗੇ ਜੀ। ਇਹ ਮਸਜਿਦ ਜਿਹੜੀ ਦੱਸਦੇ ਜੀ, ਇਹ ਵੀ ਅੱਧੀ ਗੁਰਦੁਆਰੇ ਦੇ ਵਿੱਚ ਹੀ। ਗੁਰਦੁਆਰਾ ਵਾ ਪਰੇ ਗੇਟ ਤੋਂ ਉਰੇ ਤੱਕ ਨਾ ਆ ਜਿਹੜੀ ਸਾਰੀ ਜਗ੍ਹਾ ਗੁਰਦੁਆਰੇ ਦੀ ਜਗ੍ਹਾ ਸੀਗੀ ਜੀ। ਜੰਮਣ ਭੋ ਨੂੰ ਛੱਡਣ ਲੱਗਿਆਂ ਸੋਚ ਰੱਖੀ ਸੀ ਭਾਈਆਂ, ਆ ਜਾਵਾਂਗੇ ਪਰਤ ਕੇ ਛੇਤੀ, ਕੱਟੀਆਂ ਤਾਂ ਜੁਦਾਈਆਂ। ਕਿਹੜੇ ਦੇਸ ਨੂੰ ਟੁਰ ਗਏ ਮਿੱਤਰ, ਨਾ ਚਿੱਠੀ ਨਾ ਸੁਨੇੜਾ, ਦੋਵਾਂ ਪਾਸੇ ਵਿਛੀਆਂ ਤਾਰਾਂ, ਮੋੜ ਲਿਆਵੇ ਕਿਹੜਾ। ਲੁੱਟਾਂ ਮਾਰਾਂ ਕਰਕੇ ਲੋਕੀ ਬੰਨ੍ਹ ਕੇ ਲੈ ਗਏ ਪੰਡਾਂ, ਲਾਂਘੇ ਬਣਾਏ ਲੋਕਾਂ ਨੇ ਢਾਹ ਘਰਾਂ ਦੀਆਂ ਕੰਧਾਂ। ਮਜ਼ਲੂਮਾਂ ਦਾ ਚੀਕ ਚਿਹਾੜਾ ਕਿਸੇ ਨਾ ਸੁਣਿਆ ਆ ਕੇ, ਦੇਸ ਪੰਜਾਬ ਮੇਰੇ ਦੇ ਵਾਰਸ ਟੁਰ ਗਏ ਹਿੰਮਤਾਂ ਢਾਹ ਕੇ। ਹਰ ਪਾਸੇ ਸੀ ਰੌਲਾ ਮਚਿਆ, ਕਰਿਓ ਨਾ ਉਦਾਰ, ਧੌਣਾ ਫੜ ਕੇ ਲਾ ਦਿਓ ਸਾਬਤ, ਜਾਏ ਨਾ ਕੋਈ ਸਰਦਾਰ। ਅੱਗਾਂ ਲੱਗੀਆਂ ਧੂੜਾਂ ਉੜੀਆਂ, ਤਰਸ ਨਾ ਖਾਵੇ ਕੋਈ, ਉਜੜ ਗਿਆਂ ਦੇ ਭਾਰ ਨੂੰ ਚੱਕਣ ਫੇਰ ਨਾ ਆਇਆ ਕੋਈ। ਜ਼ੁਲਮ ਨੂੰ ਤੱਕ ਕੇ ਸੂਰਜ ਡੁੱਬਿਆ, ਰਾਤ ਪਈ ਡਰ ਡਰ ਕੇ, ਇੱਜ਼ਤਾਂ ਦੀ ਕੁਰਬਾਨੀ ਦੇ ਕੇ ਟੁਰ ਗਏ ਬਾਜ਼ੀ ਹਰ ਕੇ। ਵਿਦਿਆ ਹੋਣ ਲੱਗੇ ਇੱਥੋਂ ਰੋਂਦੇ ਤੇ ਕੁਰਲਾਉਂਦੇ, ਬੋਲਿਆ ਚਾਲਿਆ ਮਾਫ ਚਾ ਕਰਿਓ ਇੱਕ ਦੂਜੇ ਨੂੰ ਆਂਦੇ। ਜ਼ੁਲਮ ਦੀ ਲਾਲ ਹਨੇਰੀ ਤੱਕ ਕੇ ਪੰਛੀ ਤੋਬਾ ਕਰਦੇ, ਆਲਣਿਆਂ ਦੇ ਵਿੱਚ ਵੜ ਗਏ ਆਪਣੇ ਪਰਛਾਵੇਂ ਤੋਂ ਡਰ ਕੇ। ਯਾਰ ਹਬੀਬਾ ਫਾਨੀ ਜਗ ਤੋਂ ਇੱਕ ਦਿਨ ਆਖਰ ਜਾਣਾ, ਸਭ ਕੁਝ ਇੱਥੇ ਛੱਡ ਛਡਾ ਕੇ ਮਿੱਟੀ ਹੇਠ ਸਮਾਣਾ, ਮਿੱਟੀ ਹੇਠ ਸਮਾਣਾ। अस्सलाम वालेकुम, सत श्री अकाल, प्रणाम दोस्तों। मैं हाँ नासर कसाना और तुसी वेख रहे हो पंजाबी चैनल एक पिंड पंजाब दा। 47 की वंड नूं 72 तो 73 बरे बीत गए है, पर अज भी अपनी जम्मण भौ नूं अपने देश छड्ड के जाण वाले नहीं भुले। जिथे असी अपने चैनल राही बहुत सारे खूनी रिश्ते जो 47 वेले एक दूजे तो वख हो गए सी, उन्होंने मिलाया है। उहदे नाल मिट्टी के रिश्ते भी एक दूजे नाल मिलाने की कोशिश कर रहे हैं।
ਅੱਗੇ ਵਧਣ ਤੋਂ ਪਹਿਲੇ ਜੇਕਰ ਤੁਸੀਂ ਵੀ ਆਪਣੇ ਬਾਪ ਦਾਦਾ ਦਾ ਜੱਦੀ ਪਿੰਡ ਦੇਖਣਾ ਚਾਹੁੰਦੇ ਹੋ ਤੇ ਸਾਡੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਰਾਬਤਾ ਕਰ ਸਕਦੇ ਹੋ। ਸਾਡਾ ਅੱਜ ਦਾ ਪਿੰਡ ਜਿਸ ਦੀ ਤੁਸੀਂ ਸੈਰ ਕਰ ਰਹੇ ਹੋ ਚੱਕ ਨੰਬਰ 299 ਜੀਂਬੇ ਚੰਡੋ ਬਟਾਲਾ ਹੈ, ਜਿਸ ਦੀ ਤਹਿਸੀਲ ਔਰ ਜ਼ਿਲ੍ਹਾ ਟੋਭਾ ਟੇਕ ਸਿੰਘ ਹੈ। 1947 ਦੀ ਵੰਡ ਤੋਂ ਪਹਿਲੇ ਇਹ ਪਿੰਡ ਵੀ ਸਰਦਾਰ ਜੱਟਾਂ ਦਾ ਪਿੰਡ ਸੀ। ਇਸ ਪਿੰਡ ਨੂੰ ਦਿਖਾਉਣ ਦੀ ਫਰਮਾਇਸ਼ ਚੜ੍ਹਦੇ ਪੰਜਾਬ ਤੋਂ ਸਾਡੀ ਇੱਕ ਭੈਣ ਨੇ ਕੀਤੀ ਹੈ, ਜਿਨ੍ਹਾਂ ਦਾ ਨਾਮ ਪਰਮਿੰਦਰ ਕੌਰ ਹੈ। ਚੰਦੋ ਬਟਾਲਾ ਪਿੰਡ 'ਚੋਂ ਸਾਡੀ ਭੈਣ ਦੇ ਪੜਦਾਦਾ ਜੀ ਸਰਦਾਰ ਹਰੀ ਸਿੰਘ ਕਾਲੋ ਹੁਣੀ ਉੱਠ ਕੇ ਗਏ ਸੀ। ਹਰੀ ਸਿੰਘ ਕਾਲੋ ਹੁਣੀ 4 ਭਾਈ ਸੀਗੇ, ਸਰਦਾਰ ਕਰਮ ਸਿੰਘ ਕਾਲੋ, ਸਰਦਾਰ ਤਾਰਾ ਸਿੰਘ ਕਾਲੋ ਤੇ ਸਰਦਾਰ ਮੰਗਲ ਸਿੰਘ। ਸਰਦਾਰ ਹਰੀ ਸਿੰਘ ਆਪਣੇ ਵਕਤ ਦੇ ਬਹੁਤ ਬੜੇ ਸਰਕਾਰੀ ਖੋਜੀ ਸੀਗੇ। ਸਰਦਾਰ ਹਰੀ ਸਿੰਘ ਹੁਣਾਂ ਦਾ ਇੱਕ ਹੀ ਮੁੰਡਾ ਸੀ, ਸਰਦਾਰ ਨਾਜਰ ਸਿੰਘ। ਅੱਗੋਂ ਸਰਦਾਰ ਨਾਜਰ ਸਿੰਘ ਹੁਣਾਂ ਦਾ ਵੀ ਇੱਕੋ ਮੁੰਡਾ ਸੀ, ਸਰਦਾਰ ਗੁਰਬਖਸ਼ ਸਿੰਘ। ਇਹਨਾਂ ਦੇ ਅੱਗੋਂ 2 ਬੇਟੇ ਔਰ 2 ਬੇਟੀਆਂ ਸੀ, ਸਰਦਾਰ ਸਤਨਾਮ ਸਿੰਘ ਕਾਲੋਂ, ਸਰਦਾਰ ਹਰਮਿੰਦਰ ਸਿੰਘ ਕਾਲੋਂ। ਪਰਮਿੰਦਰ ਕੌਰ ਹੁਣੀ ਸਰਦਾਰ ਗੁਰਬਖਸ਼ ਸਿੰਘ ਹੁਣਾਂ ਦੀ ਬੇਟੀ ਹੈ, ਜਿਨ੍ਹਾਂ ਨੇ ਸਾਨੂੰ ਵੀਡੀਓ ਬਣਾਉਣ ਦਾ ਕਿਹਾ ਸੀ। ਔਰ ਇਸ ਵੇਲੇ ਉਹ ਛੱਤੀਸਗੜ੍ਹ ਦੇ ਵਿੱਚ ਢਿੱਲੂ ਫੈਮਿਲੀ ਵਿੱਚ ਜ਼ਿੰਦਗੀ ਗੁਜ਼ਾਰ ਰਹੀ ਹੈ। ਜਦ ਇਹ ਪਰਿਵਾਰ ਚੰਡੋ ਬਟਾਲਾ ਵਿੱਚੋਂ ਉੱਠ ਕੇ ਚੜ੍ਹਦੇ ਪੰਜਾਬ ਗਏ ਸੀ ਤਾਂ ਪਹਿਲੀ ਅਲਾਟਮੈਂਟ ਇਹਨਾਂ ਨੂੰ ਫਤਿਆਬਾਦ ਦੇ ਯਾਲਕੀ ਪਿੰਡ ਵਿੱਚ ਹੋਈ ਸੀ। ਸਰਦਾਰ ਗੁਰਬਖਸ਼ ਸਿੰਘ ਕਾਲੋਂ ਨੇ ਆਪਣੇ ਸ਼ਰੀਕੇ ਦੇ 14-15 ਘਰ ਬੁਲਾ ਕੇ ਆਪਣਾ ਇੱਕ ਅਲੱਗ ਤੋਂ ਪਿੰਡ ਵਸਾਇਆ, ਜਿਸ ਦਾ ਨਾਮ ਤੇੜੀ ਰੱਖਿਆ ਸੀ, ਜੋ ਕਿ ਹਾਂਸਪੁਰ ਰੋਡ ਬਹਿਬਲਪੁਰ ਫਤਿਆਬਾਦ ਵਿੱਚ ਹੈਗਾ ਹੈ। ਸਰਦਾਰ ਗੁਰਬਖਸ਼ ਸਿੰਘ ਕਾਲੋ ਹੁਣਾਂ ਨੇ ਲਾਹੌਰ ਤੋਂ BA LLB ਕੀਤਾ ਸੀ। ਜਦੋਂ ਇੰਡੀਆ ਦੀ ਪਹਿਲੀ ਸਰਕਾਰ ਬਣੀ ਤੇ ਉਦੋਂ ਦੇ ਮੰਤਰੀ ਗਿਆਨੀ ਕਰਤਾਰ ਸਿੰਘ, ਜੋ ਕਿ ਮਹਿਕਮਾ ਮਾਲ 'ਚ ਸੀਗੇ, ਉਹਨਾਂ ਦੇ OST ਮੁਕਰਰ ਹੋਏ ਸੀ। ਬਾਅਦ ਵਿੱਚ PA ਸਾਹਿਬ ਦੇ ਨਾਮ ਤੋਂ ਮਸ਼ਹੂਰ ਹੋਏ ਸੀ। ਦੱਸਦੇ ਜਾਂਦੇ ਆ ਜੀ ਕਿ ਸਰਦਾਰ ਸਤਪਾਲ ਸਿੰਘ ਗਿੱਲ ਸਾਡੇ ਵੀਰ, ਜੋ ਕਿ ਇਸ ਵੇਲੇ ਸਵਿਟਜ਼ਰਲੈਂਡ ਵਿੱਚ ਰਹਿੰਦੇ ਆ, ਉਹ ਵੀ ਇਸੇ ਪਰਿਵਾਰ ਦੇ ਭਾਣਜੇ ਆ। गल गल नल अथेरो सुटदा दिल पागल नू समझावा की तेरे आन दा रोज पुछदा हर रोज बहाने की ओ हुण मेरी ते ओ मनदा नहीं, हुण मेरी ते मनदा तुसी आप मना के याद मैनू आवे एक पिंड पंजाब दा, बड़ा याद मैनू आवे एक पिंड पंजाब दा। ओ पिंड मेरे बचपन दा
मेरे बचपन दा ओ पिंड मेरे बाप दा बड़ा याद मैनू आवे एक पिंड पंजाब दा। प्यार मुहब्बत सी ते नाले दुख सुख सांझे सी धर्म कोई जाने ना नफरत तो वांझे सी। प्यार मुहब्बत सी ते नाले दुख सुख सांझे सी धर्म कोई जाने ना नफरत तो वांझे सी। इंज बदल गई जिंदगी इंज बदल गई जिंदगी जिमें पन्ना किताब दा बड़ा याद मैनू आवे एक पिंड पंजाब दा। अज भी आउंदियां उस मिट्टी दियां महकां विच हवावां दे एक एक मंजर एक एक नक्शा वसिया विच निगाहां दे। अज भी आउंदियां उस मिट्टी दियां महकां विच हवावां दे एक एक मंजर एक एक नक्शा वसिया विच निगाहां दे। रब्बा मेल करा दे तू रब्बा मेल करा दे तू मुड़ सिख ते नवाब दा बड़ा याद मैनू आवे एक पिंड पंजाब दा बड़ा याद मैनू आवे एक पिंड पंजाब दा। ओ पिंड मेरे बचपन दा ओ पिंड मेरे बचपन दा ओ पिंड मेरे बाप दा बड़ा याद मैनू आवे एक पिंड पंजाब दा। ਹੁਣ ਆਪਾਂ ਗੱਲ ਕਰਦੇ ਹਾਂ ਚੱਕ ਨੰਬਰ 299 ਜੀਂਬੇ ਚੰਡੋ ਬਟਾਲਾ ਤਹਿਸੀਲੋ ਜ਼ਿਲ੍ਹਾ ਟੋਬਾ ਟੇਕ ਸਿੰਘ। ਇਹ ਪਿੰਡ ਗੋਜਰਾ ਔਰ ਟੋਬਾ ਟੇਕ ਸਿੰਘ ਦੇ ਬਿਲਕੁਲ ਦਰਮਿਆਨ 88 ਫਾਟਕ ਤੋਂ ਇਸ ਪਿੰਡ ਨੂੰ ਸੜਕ ਆਉਂਦੀ ਹੈ ਜੀ। ਬਹੁਤ ਹੀ ਖੂਬਸੂਰਤ ਪਿੰਡ, ਬਹੁਤ ਹੀ ਸਾਫ਼ ਸੁਥਰਾ, ਗਲੀਆਂ ਬਾਜ਼ਾਰ ਬਹੁਤ ਸੋਹਣੇ ਇਸ ਪਿੰਡ ਦੇ। ਇਸ ਪਿੰਡ ਦੀ ਆਬਾਦੀ 3 ਮਰਬਾ ਹੈ ਜੀ। 5200 ਕਾਬਲੇ ਕਾਸਟ ਵੋਟ ਹੈ ਇਸ ਪਿੰਡ ਦੇ। ਰਕਬਾ 88 ਮਰਬੇ ਹੈ ਜੀ ਇਸ ਪਿੰਡ ਦਾ। ਇਸ ਪਿੰਡ ਦੇ ਨੰਬਰਦਾਰ ਦਾ ਨਾਮ ਚੌਧਰੀ ਹਨੀਫ ਅਰਾਈ ਹੈ ਜੀ ਔਰ ਇਸ ਪਿੰਡ ਦੇ ਵਿੱਚ ਜ਼ਿਆਦਾ ਤਾਦਾਦ ਅਰਾਈ ਬਰਾਦਰੀ ਦੀ ਹੈ। ਸੱਤ 730 ਟੋਟਲ ਘਰ ਹੈ ਜੀ। 33 ਘਰ ਬਾਕੀ ਬਰਾਦਰੀਆਂ ਦੇ ਆ ਜਿਨ੍ਹਾਂ ਵਿੱਚ ਜੱਟ ਬਰਾਦਰੀ ਦੇ ਲਗਭਗ 12 ਘਰ ਹੈ। ਰਾਜਪੂਤ ਬਰਾਦਰੀ ਦੇ ਤਕਰੀਬਨ ਕੋਈ 2 ਘਰ ਹੈ ਜੀ। ਬਾਕੀ ਗੈਰ ਕਾਸ਼ਤਕਾਰ ਲੋਕ ਬਹੁਤ ਪਿਆਰ ਔਰ ਮੁਹੱਬਤ ਦੇ ਨਾਲ ਇਸ ਪਿੰਡ ਦੇ ਵਿੱਚ ਰਹਿੰਦੇ ਆ। ਇੱਥੋਂ ਦੇ ਲੋਕ ਗੰਦਮ ਤੇ ਕਮਾਦ ਦੀ ਫਸਲ ਜ਼ਿਆਦਾ ਕਾਸ਼ਤ ਕਰਦੇ ਆ ਜੀ ਔਰ ਇਹੀ ਇਹਨਾਂ ਦੇ ਇਲਾਕੇ ਦੀ ਪਹਿਚਾਣ ਆ। ਲਾਗੇ ਲੱਗਦੇ ਪਿੰਡਾਂ ਵਿੱਚ 164 ਸ਼ੇਖਾਂ ਜੀ, 288 ਜੀਂਬੇ, 292 ਸੈਦ ਮਹਿਮੂਦ, 519 ਗਾਬੇ, 290 ਜੀਂਬੇ, ਇਹਨੂੰ ਨੱਬਾ ਵੀ ਕਹਿੰਦੇ ਆ ਜੀ, 287 ਪਲਾਸੌਰ ਜਾਨੀਵਾਲਾ, 286 ਜੀਂਬੇ, 284 ਜੀਂਬੇ, 318 ਜੀਂਬੇ, 319 ਜੀਂਬੇ,
ਦੱਸਦੇ ਜਾਂਦੇ ਕਿ ਇਹ ਜਿਹੜਾ ਜੀਂਬੇ ਆ ਇਹ ਝੰਗ ਬ੍ਰਾਂਚ ਨੂੰ ਜ਼ਾਹਿਰ ਕਰਦਾ ਜੀ। ਜਿਹੜੀਆਂ ਨਹਿਰਾਂ ਜਿਹੜੀਆਂ ਜ਼ਮੀਨਾਂ ਨੂੰ ਸ਼ਰਾਬ ਕਰਦੀਆਂ ਝੰਗ ਬ੍ਰਾਂਚ ਦੀਆਂ, ਉਹ ਇਲਾਕੇ ਜਿਹੜੇ ਉਹਨਾਂ ਨੂੰ ਜੀਂਬੇ ਕਿਹਾ ਜਾਂਦਾ ਹੈ। 291 ਗੁਮਟਾਲਾ, 293 ਦੇਵੀਦਾਸ ਜੋ ਕਿ ਦੇਵੀ ਦੇ ਨਾਂ ਤੋਂ ਮਸ਼ਹੂਰ ਹੈ ਜੀ। ਔਰ ਪਾਕਿਸਤਾਨ ਦੀ ਕਬੱਡੀ ਟੀਮ ਦੇ ਪਲੇਅਰ ਮਨਸ਼ਾ ਗੁੱਜਰ ਦਾ ਤਲਕ ਵੀ ਦੇਵੀਦਾਸ ਪਿੰਡ ਨਾਲ ਹੀ ਹੈ। ਅਰਾਈ ਜਿਹੜੇ ਆ ਉਹ ਜਲੰਧਰ, ਫਿਰੋਜ਼ਪੁਰ, ਰਾਏਪੁਰ, ਜਗਰਾਵਾਂ ਜ਼ਿਲ੍ਹੇ ਦੇ ਦੁਗੜੀ, ਮਸੀਤੀਆਂ, ਪਾਂਟੀਏ, ਆਦਮਪੁਰ, ਆਲਮਪੁਰ ਔਰ ਤਲਣ ਪਿੰਡ ਵਿੱਚੋਂ ਆ ਕੇ ਇਸ ਪਿੰਡ ਦੇ ਵਿੱਚ ਆਬਾਦ ਨੇ ਜੀ। ਜ਼ਿਲ੍ਹਾ ਲੁਧਿਆਣਾ ਪਿੰਡ ਇੱਕ ਲਾਹਾ ਦੇ ਵਿੱਚੋਂ ਉੱਠ ਕੇ ਆਉਣ ਵਾਲੇ ਓਜਲੇ ਔਰ ਕਾਲੋਂ ਸਬ ਕਾਸਟ ਦੇ ਜੱਟ ਵੀ ਇਸ ਪਿੰਡ ਦੇ ਵਿੱਚ ਬੈਠੇ ਆ ਜੀ। ਉਮੀਦ ਕਰਦੇ ਹਾਂ ਜੀ ਤੁਹਾਨੂੰ ਸਾਡੀ ਇਹ ਅੱਜ ਦੀ ਵੀਡੀਓ ਬਹੁਤ ਅੱਛੀ ਲੱਗੀ ਹੋਵੇਗੀ। ਜੇਕਰ ਸਾਡਾ ਕੋਈ ਹੋਰ ਵੀਰ ਆਪਣੇ ਦਾਦਾ ਪੜਦਾਦਾ ਦਾ ਜੱਦੀ ਪਿੰਡ ਦੇਖਣਾ ਚਾਹੁੰਦਾ, ਸਾਡੇ ਨਾਲ ਸਾਡੇ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਰਾਬਤਾ ਕਰ ਸਕਦਾ ਜੀ। ਬਹੁਤ ਸ਼ੁਕਰੀਆ ਜੀ।